ਕੋਈ ਬੰਦਾ ਆਪਣੇ ਹਾਲਾਤਾਂ ਤੋਂ ਤੰਗ ਆ ਗਿਆ, ਉਹਨੇ ਖੁਦਕੁਸ਼ੀ ਕਰਨ ਦੀ ਸੋਚੀ। ਉਹਨੇ ਬੰਨੀ ਪੰਡ, ਚੱਕੀ ਸਿਰ ਤੇ ਤੁਰ ਪਿਆ, ਜਾ ਕੇ ਲਾਈਨਾਂ ਤੇ ਬਹਿ ਗਿਆ। ਬੈਠਾ ਵੇਟ ਕਰ ਰਿਹਾ ਤੇ ਇੱਕ ਬੰਦਾ ਉੱਥੋਂ ਲੰਘਿਆ, ਕਹਿੰਦਾ ਉਹ ਭਾਊ ਇੱਥੇ ਬੈਠਾ ਕਰਨਾ। ਕਹਿੰਦਾ ਮੈਂ ਟ੍ਰੇਨ ਦਾ ਵੇਟ ਕਰ ਰਿਹਾ। ਉਹ ਕਹਿੰਦਾ ਇੱਥੇ ਟ੍ਰੇਨ ਕੋਈ ਨਹੀਂ ਰੁਕਣੀ, ਤੈਨੂੰ ਸਟੇਸ਼ਨ ਤੇ ਜਾਣਾ ਪੈਣਾ, ਉਹਦੇ ਤੇ ਬਹਿਣਾ। ਉਹਨੇ ਕਹਿੰਦਾ ਨਹੀਂ ਮੈਂ ਬਹਿਣ ਨਹੀਂ ਆਇਆ, ਮੈਂ ਖੁਦਕੁਸ਼ੀ ਕਰਨ ਆਇਆ। ਇਹ ਖੁਦਕੁਸ਼ੀ ਕਰਨ ਆਇਆ? ਆਹੋ। ਆ ਪੰਡ 'ਚ ਕੀ ਆ? ਇਹ ਪੰਡ 'ਚ ਕਹਿੰਦਾ ਮੇਰੀਆਂ ਰੋਟੀਆਂ ਨੇ। ਰੋਟੀਆਂ? ਆਇਆ ਤੂੰ ਖੁਦਕੁਸ਼ੀ ਕਰਨ ਆ ਤੇ ਰੋਟੀਆਂ ਨਾਲ ਲਈ ਫਿਰਦਾ? ਅੱਗੋਂ ਕਹਿੰਦਾ ਤੇ ਜੇ ਟ੍ਰੇਨ ਲੇਟ ਹੋ ਗਈ ਤੇ ਰੋਟੀਆਂ ਤੇਰੀ ਮਾਂ ਨੇ ਮੈਨੂੰ ਦੇਣੀਆਂ ਇੱਥੇ ਆ ਕੇ? ਇਸੇ ਤਰ੍ਹਾਂ ਸਾਨੂੰ ਲੱਗਦਾ ਕਿ ਕਦੇ ਕਦੇ ਕਿ ਆ ਬੰਦਾ ਸਾਡੇ ਲਈ ਜਾਨ ਦੇ ਦੇਗਾ, ਜਦਕਿ ਐਸੀ ਕੋਈ ਗੱਲ ਨਹੀਂ ਹੁੰਦੀ। ਉਹ ਕਹਿ ਹੀ ਰਿਹਾ ਹੁੰਦਾ, ਲੇਕਿਨ ਬੰਦੋਬਸਤ ਉਹ ਆਪਣਾ ਪੂਰਾ ਕਰਕੇ ਬੈਠਾ ਹੁੰਦਾ। ਤਰਖਾਣਾ ਦਾ ਮੁੰਡਾ ਚੱਲ ਜਾਂਦਾ ਇੰਗਲੈਂਡ ਤੇ 4 ਦਿਨ ਲੰਘਦੇ ਆ, ਦੇਖਦਾ ਗੋਰੇ ਗੋਰੀਆਂ ਇਕੱਠੇ ਤੁਰੇ ਫਿਰਦੇ ਆ। ਉਹਨੇ ਸੋਚਿਆ ਮੈਂ ਵੀ ਕਿਸੇ ਨੂੰ ਬਾਹਰ ਲੈ ਕੇ ਜਾਵਾਂ। ਹੋਟਲ 'ਚ ਜਾਂਦਾ ਤੇ ਉੱਥੇ ਗੋਰੀ ਇੱਕ ਬੈਠੀ ਹੁੰਦੀ ਆ ਕੱਲੀ। ਹਿੰਮਤ ਕਰਕੇ ਉਹਦੇ ਕੋਲ ਚਲਾ ਜਾਂਦਾ। ਪੜ੍ਹਿਆ ਲਿਖਿਆ ਨਹੀਂ ਹੁੰਦਾ, ਅੰਗਰੇਜ਼ੀ ਨਹੀਂ ਜਾਣਦਾ, ਤੇ ਕਾਪੀ ਪੈਨਸਿਲ ਮੰਗਾਉਂਦਾ, ਉਹਦੇ ਉੱਤੇ ਕੱਪ ਬਣਾਉਂਦਾ, ਵਿੱਚ ਧੂਆਂ ਜਿਹਾ ਛੱਡਦਾ। ਉਹ ਸਮਝ ਜਾਂਦੀ ਕਿ ਮੈਨੂੰ ਚਾਹੀਦੀ ਆਫਰ ਕਰ ਰਿਹਾ। ਉਹ ਕਹਿੰਦੀ ਮੰਗਾ ਲਓ। ਫਿਰ ਉਸ ਤੋਂ ਬਾਅਦ ਚਾਹੇ ਤੋਂ ਬਾਅਦ ਉਹ ਫਿਰ ਕਾਪੀ ਪੈਨਸਿਲ ਦੇ ਉੱਤੇ ਉਹ ਬਣਾਉਂਦਾ, ਟਰੇ ਬਣਾਉਂਦਾ, ਵਿੱਚ ਰੋਟੀ ਰੱਖਦਾ, ਸਾਲਣ ਰੱਖਦਾ। ਉਹ ਕਹਿੰਦੀ ਇਹ ਮੈਨੂੰ ਖਾਣੇ ਦੀ ਆਫਰ ਕਰ ਰਿਹਾ। ਉਹਨੇ ਕਿਹਾ ਠੀਕ, ਖਾਣਾ ਆ ਜਾਂਦਾ। ਉਸ ਤੋਂ ਬਾਅਦ ਗੋਰੀ ਫੜਦੀ ਕਾਪੀ ਪੈਨਸਿਲ, ਉਹ ਨਕਸ਼ਾ ਬਣਾਉਂਦੀ, ਖਿੜਕੀ ਬਣਾਉਂਦੀ, ਡਰੈਸਿੰਗ ਬਣਾਉਂਦੀ ਆ, ਤੇ ਬੈੱਡ ਬਣਾਉਂਦੀ ਆ, ਤੇ ਬੈੱਡ ਦੀ ਜਿਹੜੀ ਬੈੱਡ ਸ਼ੀਟ ਆ ਨਾ, ਉਹਨੂੰ ਥੋੜਾ ਜਿਹਾ ਨਾ ਮਜੋੜ ਦਿੰਦੀ, ਉਹਦੇ ਅੱਗੇ ਕਰਦੀ ਆ। ਤੇ ਉਹ ਸਾਰੀਆਂ ਚੀਜ਼ਾਂ ਵੇਖ ਕੇ ਕਹਿੰਦਾ ਹੈ ਤੈਨੂੰ ਕਿੱਦਾਂ ਪਤਾ ਮੈਂ ਤਰਖਾਣ ਆ? ਤੇ ਇਹੀ ਹਾਲ ਸਾਡਾ ਤੇ ਸਾਡੇ ਸਿਸਟਮ ਦਾ ਵਾ। ਸਿਸਟਮ ਸਾਡਾ ਗੋਰੀ ਆ, ਉਹ ਕਹਿੰਦਾ ਕਿ ਗੱਲ ਅੱਗੇ ਵਧੇ, ਕੋਈ ਥੋੜੀ ਅਫਜ਼ਾਇਸ਼ ਹੋਵੇ। ਅਸੀਂ ਸਭ ਤਰਖਾਣਾ ਦੇ ਮੁੰਡੇ ਆ ਤੇ ਕਹਿੰਦੇ ਆ ਕਿ ਹੈ ਤੈਨੂੰ ਕਿੱਦਾਂ ਪਤਾ ਮੈਂ ਜੱਟ ਆ, ਮੈਂ ਰਾਜਪੂਤ ਆ, ਮੈਂ ਸ਼ੇਖ ਆ। ਅਗਰ ਕੁਛ ਅੱਗੇ ਗੱਲ ਵਧਾਣੀ ਆ ਤੇ ਜਨਾਬ ਤੁਹਾਨੂੰ ਸਿਸਟਮ ਨਾਲ ਚੱਲਣਾ ਪੈਣਾ, ਨਹੀਂ ਤੇ ਤਰਖਾਣਾ ਦੇ ਮੁੰਡੇ ਵਾਂਗੂ ਰਹਿ ਜਾਓਗੇ ਤੁਸੀਂ। ਇੱਕ ਸਿੱਖ ਸ਼ਾਦੀ ਤੇ ਗਿਆ, ਵਾਪਸ ਆਇਆ ਤੇ ਸਿਰ ਪਾਟਾ, ਖੁੰਨੇ ਖੁੱਲੇ, ਖੂਨ ਨਿਕਲੇ ਤੇ ਕੱਪੜੇ ਪਾਟੇ। ਉਹ ਪਿੰਡ ਵਾਲਿਆਂ ਪੁੱਛਿਆ, ਉਹ ਸਰਦਾਰ ਜੀ ਉਹ ਕੀ ਹੋਇਆ? ਉਹਦੇ ਵਿਆਹ ਤੇ ਗਿਆ ਸੀ ਤੇ ਤੂੰ ਇੰਜ ਲੱਗਦਾ ਜਿਵੇਂ ਜੰਗ ਤੋਂ ਮੁੜਿਆ। ਉਹ ਕਹਿੰਦਾ ਸੁਣੋ ਮੇਰੀ ਗੱਲ, ਮੈਂ ਦੱਸਦਾ। ਮੈਂ ਗਿਆ ਵਿਆਹ ਤੇ ਉੱਥੇ ਜੰਝ ਅਪੜੀ, ਉੱਥੇ ਮਿਲਣੀ ਦਾ ਮੁਕਾਬਲਾ ਹੋ ਪਿਆ। ਚਾਚੇ ਚਾਚਿਆਂ ਨਾਲ ਮਿਲਣ ਲੱਗ ਪਏ, ਮਾਮੇ ਮਾਮਿਆਂ ਨਾਲ ਮਿਲਣ ਲੱਗ ਪਏ, ਫੁੱਫੀਆਂ ਫੁੱਫੀਆਂ ਨਾਲ ਤੇ ਮਾਸੀਆਂ ਮਾਸੀਆਂ ਨਾਲ। ਮੈਨੂੰ ਚੜਿਆ ਜੋਸ਼, ਮੈਂ ਵੀ ਲੰਗੂਟਾ ਕੱਸ ਕੇ ਵਿੱਚ ਆ ਗਿਆ। ਮੈਂ ਕਿਹਾ ਜੀ ਮੈਂ ਮੁੰਡੇ ਦਾ ਯਾਰ ਆ, ਕੱਢੋ ਕੁੜੀ ਦੇ ਯਾਰ। ਬਸ ਫਿਰ ਪੂਰਾ ਪਿੰਡ ਹੀ ਉਹਦਾ ਯਾਰ ਸੀ। ਉਹਨਾਂ ਮਾਰ ਮਾਰ ਮੇਰੀ ਨਾ ਹਾਲਤ ਕਰ ਦਿੱਤੀ। ਗੱਲ ਰੋਜ਼ਿਆਂ ਦੇ ਹਵਾਲੇ ਨਾਲ ਆ ਕਿ ਰੋਜ਼ਿਆਂ ਦਾ ਮਹੀਨਾ ਸ਼ੁਰੂ ਹੋਇਆ। ਦਾਰਾ ਮਰਾਸੀ ਰੋਜ਼ੇ ਨਹੀਂ ਰੱਖਦਾ, ਪਿੰਡ ਵਾਲਿਆਂ ਉੱਤੇ ਜ਼ੋਰ ਜ਼ੋਰ ਪਾਇਆ। ਅਖੀਰ ਰੋਜ਼ਾ ਉਹਨੇ ਰੱਖ ਲਿਆ। ਰੋਜ਼ਾ ਜੋ ਉਹਨੇ ਰੱਖਿਆ 10 ਵਜੇ ਤੇ ਚਲੋ ਉਹਨੇ ਟਾਈਮ ਕੱਟ ਲਿਆ। ਕਦੇ ਬਹਿ ਜਵੇ, ਕਦੇ ਪੈ ਜਵੇ, ਕਦੇ ਤੌਲੀਆ ਭੇਜ ਕੇ ਸਿਰ ਤੇ ਰੱਖ ਲਵੇ। ਅਖੀਰ ਜਦੋਂ 11 ਵਜੇ ਨਾ ਉੱਠ ਕੇ ਬੈਠਾ, ਉੱਪਰ ਨੂੰ ਮੂੰਹ ਕਰਕੇ ਨਾ, ਤੇ ਮੂੰਹ ਦੇ ਉੱਤੇ ਇੰਜ ਕਰਕੇ ਹੱਥ ਫੇਰਿਆ। ਕਹਿੰਦਾ ਲੈ ਵੀ ਰੋਜ਼ਿਆ, ਜੋ ਤੂੰ ਸਾਡੇ ਨਾਲ ਕੀਤੀ ਆ ਨਾ, ਅੱਜ ਤੋਂ ਬਾਅਦ ਸਾਡਾ ਮੂੰਹ ਵੇਖਣ ਨੂੰ ਹੀ ਤਰਸੇਗਾ। ਇਸੇ ਤਰ੍ਹਾਂ ਦਾਰੇ ਮਰਾਸੀ ਦੀ ਗੱਲ, ਚਦਰਾਣੀ ਬੈਠੀ ਹੁੰਦੀ ਆ ਪੀੜੇ ਤੇ ਦਾਰਾ ਬੈਠਾ ਹੁੰਦਾ ਥੱਲੇ ਪਰੇ ਕਰ। ਤੇ ਚਦਰਾਣੀ ਦੀ ਕਿਤੇ ਬੈਠਿਆਂ ਕਿਤੇ ਹਵਾ ਖਾਰਜ ਹੋ ਜਾਂਦੀ ਆ, ਦਾਰਾ ਸੁਣ ਲੈਂਦਾ। ਚਦਰਾਣੀ ਗੱਲ ਨੂੰ ਬੜਾ ਮਹਿਸੂਸ ਕਰਦੀ, ਬੇਇੱਜ਼ਤੀ ਮਹਿਸੂਸ ਕਰਦੀ ਕਿ ਯਾਰ ਇਹ ਤੇ ਚੰਗਾ ਨਹੀਂ ਹੋਇਆ, ਮਰਾਸੀ ਬੈਠਾ ਸਾਡਾ ਇੱਥੇ। ਤੇ ਉਹ ਕੀ ਕਰਦੀ ਆ, ਪੀੜਾ ਫੜ ਕੇ ਨਾ 2-3 ਵਾਰੀ ਅੱਗੇ ਪਿੱਛੇ ਕਰਦੀ ਆ। ਤੇ ਦਾਰਾ ਮਰਾਸੀ ਕਹਿੰਦਾ ਚਦਰਾਣੀ ਜੀ ਇਹ ਉਹ ਆਵਾਜ਼ ਨਹੀਂ ਹੈਗੀ।